ਪ੍ਰਾਈਮ ਮਿਨਿਸਟਰ ਦੀ ਸੁਰੱਖਿਆ 'ਚ ਚੂਕ ਤੋਂ ਬਾਅਦ ਪੰਜਾਬ ਦਾ ਹਿੰਦੂ ਤੇ ਵਪਾਰੀ ਉਹ ਬਹੁਤ ਫਿਕਰਮੰਦ ਹੈ ਔਰ ਉਹਨੂੰ ਆਪਣੀ ਸੁਰੱਖਿਆ ਦਾ ਡਰ ਹੈ। ਪੰਜਾਬ 'ਚ ਟਿਫਨ ਬੰਬ ਮਿਲ ਰਹੇ ਨੇ, ਬਾਰਡਰ ਤੋਂ ਡਰੋਨ ਆ ਰਹੇ ਨੇ, ਲੁਧਿਆਣੇ 'ਚ ਧਮਾਕਾ ਹੋਇਆ, ਦਰਬਾਰ ਸਾਹਿਬ ਦੀ ਘਟਨਾ ਹੋਈ। ਇਸ ਸਾਰੇ ਨੂੰ ਦੇਖ ਕੇ ਜਿਹੜੇ ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਬਹੁਤ ਇਨਸਿਕਿਉਰ ਨੇ। ਪਰ ਇਸ ਗੱਲ ਦਾ ਧਿਆਨ ਰਹੇ, ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਲਾਲਾ ਕੇਜਰੀਵਾਲ ਜਾਂ RSS ਦੀ B ਟੀਮ BJP ਤੋਂ ਬਾਅਦ, ਤੇ ਇਹ ਗੱਲ ਗਲਤ ਨਹੀਂ ਹੈ। ਸੌਦਾ ਸਾਧ ਨੂੰ ਲੈ ਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ, ਜਿਸ ਨੂੰ ਆਪਣੇ ਗੁਣ ਗਾਉਣ ਵਾਲੇ ਵੀ ਸੀ ਕਿ ਜੀ ਦੇਖੋ ਉਹਨੇ ਰਿਪੋਰਟ ਜਾਰੀ ਕੀਤੀ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ, ਉਹ ਪਬਲਿਕ ਇਸ਼ਤਿਹਾਰ ਦੇ ਕੇ ਵਧਾਈ ਦੇ ਰਿਹਾ ਸੌਦਾ ਸਾਧ ਦੇ ਚੇਲਿਆਂ ਨੂੰ ਕਿ ਜੀ ਗੁਰੂ ਜੀ ਦੇ ਬਾਹਰ ਆਉਣ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਕੇਜਰੀਵਾਲ ਖੁਦ ਕਹਿੰਦਾ ਕਿ ਜੀ ਮੈਂ ਤਾਂ, ਮੇਰਾ ਤਾਂ ਪਿਓ ਵੀ ਭਾਰਤੀ ਜਨਸੰਘ ਦਾ ਸੀ, ਉਹਨੇ ਤਾਂ ਐਮਰਜੈਂਸੀ ਵੇਲੇ ਕੈਦ ਵੀ ਕੱਟੀ, ਮੈਂ ਤਾਂ ਪੱਕਾ ਜਨਸੰਘੀ ਹਾਂ। ਪੰਜਾਬ ਦੇ ਹਿੰਦੂਆਂ ਨੂੰ ਇਹ ਦੱਸਣ ਦੇ ਲਈ ਕਿ ਤੁਹਾਡੇ ਕੋਲ ਦੇਖੋ, ਇਕੱਲਾ ਇਹ ਨਹੀਂ ਹੈ ਵੀ ਤੁਸੀਂ BJP ਵੱਲ ਦੇਖੋ। ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਇਕੱਲੇ ਪੇਂਡੂ ਬੇਸ 'ਤੇ ਸ਼ਾਇਦ ਕੇਜਰੀਵਾਲ ਦੀ ਸਰਕਾਰ ਨਾ ਬਣ ਸਕੇ, ਤੇ ਹੁਣ ਪੰਜਾਬ ਦੇ ਹਿੰਦੂਆਂ ਨੂੰ ਨਾਲ ਜੋੜਨ ਦੇ ਲਈ ਜਿਹੜਾ ਫਿਰਕੂ ਕਾਰਡ ਇਹ ਖੇਡਦਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰਸ ਕਿ ਦਿੱਲੀ ਦਾ ਲਾਲਾ ਕੇਜਰੀਵਾਲ ਪੰਜਾਬ ਦੇ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਹੁਣ ਪੂਰੀ ਤਰ੍ਹਾਂ ਫਿਰਕੂ ਹਿੰਦੂ ਕਾਰਡ ਖੇਡ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਹਿੰਦੂ ਅਸੁਰੱਖਿਅਤ ਹਨ ਅਤੇ ਫਿਕਰ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਉਸ ਮੰਡੀ ਵਾਂਗ ਜਿਹਨੂੰ ਚਾਰੇ ਪਾਸਿਓਂ ਲੁੱਟਿਆ, ਕੁੱਟਿਆ, ਪੁੱਟਿਆ, ਚੁੰਡਿਆ, ਜੋ ਵੀ ਕਰ ਸਕਦੇ ਨੇ ਉਹ ਕਰਨ ਦੇ ਬਾਵਜੂਦ ਦਿੱਲੀ ਦੀਆਂ ਸਾਰੀਆਂ ਧਿਰਾਂ, ਜਿੱਥੇ ਅਸੀਂ ਉਹਨਾਂ ਦੀਆਂ ਨੈਸ਼ਨਲ ਪਾਰਟੀਆਂ ਦੀ ਗੱਲ ਕਰਦੇ ਹਾਂ, ਕਾਂਗਰਸ, BJP, ਉਹ ਤਾਂ ਪਹਿਲਾਂ ਹੀ ਦਿੱਲੀ ਦੇ ਹਾਕਮ ਕਾਂਗਰਸ ਨੇ ਲੰਬਾ ਵਕਤ ਪੰਜਾਬ ਨੂੰ ਮਹਿਰੂਮ ਕੀਤਾ ਉਸ ਦੇ ਹੱਕਾਂ ਤੋਂ, ਤੇ BJP ਨੇ ਇਕੱਲਾ ਇਹੀ ਨਹੀਂ ਕਿ ਪੰਜਾਬ ਦੀ ਇੰਡਸਟਰੀ ਔਰ ਪਾਣੀ ਔਰ ਦੂਸਰੇ 'ਚ ਜਿਹੜਾ ਉਹ ਲੁਟਾਉਣ 'ਚ ਮਦਦ ਕੀਤੀ। ਈਵਨ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਵੀ ਜੂਨ 84 ਹੋਏ, ਨਵੰਬਰ 84 ਹੋਏ, RSS ਬਿਲਕੁਲ ਬੈਕ ਕਰਦੀ ਸੀ ਇੰਦਰਾ ਗਾਂਧੀ ਨੂੰ। BJP ਦਾ ਆਪਣਾ ਮਤਾ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ ਕਿ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਔਰ ਪੰਜਾਬ 'ਚ ਜਦੋਂ ਉਹਨਾਂ ਨੇ ਇਹ ਤਰਬੀਅਤ ਦੇਖੀ ਕਿ ਭਾਈ ਕਿਵੇਂ ਜਿਹੜੀ ਹੈ ਉਹ ਕਾਂਗਰਸ ਔਰ ਇਹਨਾਂ ਤੋਂ ਜਿਹੜਾ ਹੈ ਉਹ ਅਕਾਲੀ ਦਲ, ਬਾਦਲ, ਜਿਨ੍ਹਾਂ ਨੂੰ ਇਹਨਾਂ ਨੇ ਪੂਰਾ ਇਸਤੇਮਾਲ ਕੀਤਾ ਸੀ ਕਿ ਭਾਈ ਲੋਕਾਂ ਦਾ, ਸਿੱਖ ਕੌਮ ਦਾ ਮੋਹ ਭੰਗ ਹੋ ਰਿਹਾ, ਤੇ ਫਿਰ ਅਸੀਂ ਗੱਲ ਕੀਤੀ ਸੀ ਵੇਰਵੇ ਦੇ ਨਾਲ ਕਿ ਕਿਵੇਂ ਅੰਨਾ ਹਜ਼ਾਰੇ ਦੇ ਵਰਤ ਦੇ ਬਹਾਨੇ ਵਿਵੇਕਾਨੰਦ ਫਾਊਂਡੇਸ਼ਨ, ਜਿਹਨੂੰ ਅਜੀਤ ਡੋਵਲ ਜਿਹੜਾ ਏਜੰਸੀਆਂ ਦਾ, ਖੁਫੀਆ ਏਜੰਸੀਆਂ ਦਾ ਹੈੱਡ ਕੈਬਨਿਟ ਰੈਂਕ ਔਰ ਇਸ ਵੇਲੇ ਕਰਤਾ ਧਰਤਾ ਹੈ, ਉਸ ਨੇ ਉਹ ਸਾਰਾ ਡਰਾਮਾ ਅੰਬਾਨੀ, ਅਡਾਨੀ, ਪਤੰਜਲੀ ਦੀ ਮਦਦ ਦੇ ਨਾਲ ਦਿੱਲੀ 'ਚ ਲੋਕਪਾਲ ਬਣਾਉਣ ਦੇ ਨਾਂ ਥੱਲੇ, ਕਰਪਸ਼ਨ ਦੇ ਅਗੇਂਸਟ ਉਹ ਸਾਰਾ ਰਾਮਦੇਵ ਔਰ ਸ਼੍ਰੀ ਰਵੀ ਸ਼ੰਕਰ ਔਰ ਅੰਨਾ ਹਜ਼ਾਰੇ ਨੂੰ ਮਹਾਤਮਾ ਗਾਂਧੀ ਬਣਾ ਕੇ ਪੇਸ਼ ਕੀਤਾ। ਹੁਣ ਉਸ ਸਾਰੇ ਦੌਰ ਦੇ ਵਿੱਚ ਹੀ ਜਿਹੜਾ RSS ਵੱਲੋਂ ਇਸ ਨੂੰ ਅਰਵਿੰਦ ਕੇਜਰੀਵਾਲ ਨੂੰ ਵੀ ਇੰਟਰੋਡਿਊਸ ਕੀਤਾ ਜਾਂਦਾ। ਔਰ ਇਸ ਗੱਲ ਦਾ ਧਿਆਨ ਰਹੇ, ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਲਾਲਾ ਕੇਜਰੀਵਾਲ ਜਾਂ RSS ਦੀ B ਟੀਮ BJP ਤੋਂ ਬਾਅਦ, ਤੇ ਇਹ ਗੱਲ ਗਲਤ ਨਹੀਂ ਹੈ। ਕਿਉਂਕਿ ਤੁਸੀਂ ਥੋੜ੍ਹਾ ਜਿਹਾ ਵੀ ਇਸ ਨੂੰ ਜੇ ਸ਼ੌਕ ਰੱਖਦੇ ਹੋ ਦੇਖਣ ਦਾ ਕਿ ਭਾਈ ਇਹ ਸਾਰਾ ਕੀ ਹੈ, ਔਰ ਕੇਜਰੀਵਾਲ ਦਾ ਤੁਸੀਂ ਸਾਰੇ ਪੀਰੀਅਡ ਦੇ ਵਿੱਚ ਸਟੈਂਡ ਦੇਖੋ ਅੱਡ-ਅੱਡ ਮੁੱਦਿਆਂ 'ਤੇ, ਉਹ ਪਾਣੀਆਂ ਦਾ ਹੋਏ, ਉਹ ਨਿਰੰਕਾਰੀਆਂ ਦਾ ਹੋਏ, ਉਹ ਹੁਣ ਸੌਦਾ ਸਾਧ ਨੂੰ ਲੈ ਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ, ਜਿਸ ਨੂੰ ਆਪਣੇ ਗੁਣ ਗਾਉਣ ਵਾਲੇ ਵੀ ਸੀ ਕਿ ਜੀ ਦੇਖੋ ਉਹਨੇ ਰਿਪੋਰਟ ਜਾਰੀ ਕੀਤੀ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ, ਉਹ ਪਬਲਿਕ ਇਸ਼ਤਿਹਾਰ ਦੇ ਕੇ ਵਧਾਈ ਦੇ ਰਿਹਾ ਸੌਦਾ ਸਾਧ ਦੇ ਚੇਲਿਆਂ ਨੂੰ ਕਿ ਜੀ ਗੁਰੂ ਜੀ ਦੇ ਬਾਹਰ ਆਉਣ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਇਹੀ ਪਾਰਟ ਬਾਕੀਆਂ ਦੇ ਨਾਲ ਵੀ ਜੁੜਿਆ ਹੋਇਆ। ਸੋ ਇੱਕ ਵੀ ਐਕਸ਼ਨ ਜਿਹੜਾ ਕੇਜਰੀਵਾਲ ਦਾ, ਔਰ ਹੁਣ ਵੀ ਜੇ ਤੁਸੀਂ ਉਹਨਾਂ ਦੀ ਉਹ ਕੇਜਰੀਵਾਲ ਹੋਏ ਜਾਂ ਦੂਸਰੀਆਂ ਧਿਰਾਂ ਦਾ ਦੇਖੋ, ਕੀ ਕਹਿੰਦੇ ਨੇ ਜੀ, ਪੰਜਾਬ 'ਚ ਦੇਖੋ ਅਸੀਂ ਹਸਪਤਾਲ ਖੋਲ੍ਹ ਦਿਆਂਗੇ, ਅਸੀਂ ਸਕੂਲ ਖੋਲ੍ਹ ਦਿਆਂਗੇ, ਅਸੀਂ ਡਰੱਗਸ ਬੰਦ ਕਰ ਦਿਆਂਗੇ, ਅਸੀਂ ਕਰਪਸ਼ਨ ਖਤਮ ਕਰ ਦਿਆਂਗੇ। ਹੁਣ ਜਿਹੜੇ ਮੋਦੀ ਸਰਕਾਰ ਜਾਂ ਦੂਜੀ ਸਭ ਤੋਂ ਕਰਪਟ ਸਰਕਾਰਾਂ, ਜੋ ਜਿਵੇਂ ਉਹ UP ਦੇ ਕਿਸਾਨ ਨੇ ਕਿਹਾ ਸੀ ਕਿ ਇਸ ਦੇਸ਼ ਨੂੰ 2 ਬੰਦੇ ਵੇਚ ਰਹੇ ਨੇ, 2 ਖਰੀਦ ਰਹੇ ਨੇ,
ਮੋਦੀ ਔਰ ਅਮਿਤ ਸ਼ਾਹ ਵੇਚ ਰਹੇ ਨੇ, ਅੰਬਾਨੀ ਅਡਾਨੀ ਖਰੀਦ ਰਹੇ ਨੇ, ਕਹਿੰਦਾ ਚਾਰੋਂ ਹੀ ਗੁਜਰਾਤੀ ਨੇ। ਸੋ ਜਿਨ੍ਹਾਂ ਨੇ ਮੁਲਕ ਵੇਚਣ ਤੇ ਲਾਇਆ ਹੋਏ ਸਾਰੇ ਸਰਕਾਰੀ ਅਦਾਰੇ, ਰੇਲਵੇਜ਼, ਏਅਰਲਾਈਨਸ, ਹਰ ਕੁਝ, ਜ਼ਮੀਨਾਂ ਵੀ ਪੰਜਾਬ ਦੀਆਂ ਜਿਹੜੀਆਂ ਨੇ ਅੰਬਾਨੀ ਅਡਾਨੀ ਨੂੰ ਕਰਨ ਦੇ ਲਈ, ਉਹ ਅਜੇ ਕਾਨੂੰਨ ਬਣਾਏ ਨਹੀਂ ਸੀ ਤੇ ਸਾਈਲੋ ਪਹਿਲਾਂ ਉਹਨਾਂ ਦੇ ਪੰਜਾਬ 'ਚ ਬਣਾ ਦਿੱਤੇ ਸੀ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਬੀਜੇਪੀ ਐਕਸਪੋਜ਼ ਹੋਈ, ਬਾਦਲ ਕੇ ਐਕਸਪੋਜ਼ ਹੋਏ ਨੇ, ਕਾਂਗਰਸ ਅਮਰਿੰਦਰ, ਔਰ ਇਹਦੇ 'ਚ ਜੇ ਕਾਂਗਰਸ ਦੀ ਪ੍ਰਿਯੰਕਾ ਆ ਕੇ ਪੰਜਾਬ 'ਚ ਕਹਿੰਦੇ ਆ ਵੀ 4-4.5 ਸਾਲ ਪੰਜਾਬ ਨੂੰ ਕਾਂਗਰਸ ਨਹੀਂ ਸੀ ਚਲਾ ਰਹੀ, ਅਮਰਿੰਦਰ ਰਾਹੀਂ ਬੀਜੇਪੀ ਚਲਾ ਰਹੀ ਸੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਉਹਨਾਂ ਨੇ ਵੀ ਉਸ ਲਾਈਨ ਨੂੰ ਲਿਆ, ਕਿਉਂਕਿ ਸਾਰੇ ਹੀ ਅਲਟੀਮੇਟਲੀ ਉਹਨਾਂ ਦੀ ਕਨਵਰਜੈਂਸ ਆ ਕੇ ਹਿੰਦੂਤਵਾ ਦੇ ਮਾਡਲ ਤੇ ਹੁੰਦੀ ਹੈ। ਔਰ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਜੇ ਇਸ ਜਿਹੜੀ ਇਨਕੰਬੈਂਟ ਕਹਿੰਦੇ ਨੇ, ਜਿਹੜੀ ਆਲਰੇਡੀ ਕਾਬਜ਼ ਤੇ ਹੁੰਦੀ ਹੈ, ਕਿ ਵੀ ਜਦੋਂ ਐਂਟਾਈ ਇਨਕੰਬੈਂਸੀ ਹੋਈ, ਜਦੋਂ ਕਿ ਇੱਕ ਸਥਾਪਿਤ ਧਿਰ ਦੇ ਖਿਲਾਫ ਲੋਕਾਂ 'ਚ ਰੋਹ ਹੋਇਆ, ਤੇ ਉਹਨੂੰ ਤੁਸੀਂ ਕਿਹੜੀ ਸਿਆਸੀ ਟੀਮ ਦੇ ਹਵਾਲੇ ਕਰਨਾ? ਕੋਈ ਨਵਾਂ ਨਾ ਐਮਰਜ ਹੋ ਜਾਏ, ਜਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਭਾਈ ਆਜ਼ਾਦੀ ਪਸੰਦ ਸਿੱਖਾਂ ਦੇ ਹੱਥ 'ਚ ਤਾਕਤ ਦੇਣ ਲਈ ਲੋਕ ਨਾ ਆਣ ਕੇ ਭਾਈ ਇਹਨਾਂ ਨੂੰ ਨਕਾਰੋ। ਤੇ ਉਹਨਾਂ ਨੇ ਆਲਰੇਡੀ ਇਸ ਨੂੰ ਡੋਰਮੈਂਟ ਰੱਖ ਕੇ ਕੇਜਰੀਵਾਲ ਨੂੰ ਪਹਿਲੀ ਸਟੇਜ ਤੇ ਉਭਾਰਿਆ। ਔਰ ਹੁਣ ਵੀ ਉਹਨਾਂ ਦੇ ਨਾਲ ਜਿਹੜੇ ਰਹੇ ਬੰਦੇ ਨੇ, ਉਹਨਾਂ ਦਾ ਇਹ ਹੈ ਕਿ ਭਾਈ ਇਹ ਕੇਜਰੀਵਾਲ ਐਂਡ ਮੋਦੀ ਮੀਨਸ RSS ਇਨ ਕਾਹੂਟਸ ਕੰਮ ਕਰਦੇ ਨੇ। ਕੇਜਰੀਵਾਲ ਖੁਦ ਕਹਿੰਦਾ ਕਿ ਜੀ ਮੈਂ ਤਾਂ, ਮੇਰਾ ਤਾਂ ਪਿਓ ਵੀ ਭਾਰਤੀ ਜਨਸੰਘ ਦਾ ਸੀ, ਉਹਨੇ ਤਾਂ ਐਮਰਜੈਂਸੀ ਵੇਲੇ ਕੈਦ ਵੀ ਕੱਟੀ, ਮੈਂ ਤਾਂ ਪੱਕਾ ਜਨਸੰਘੀ ਹਾਂ, ਪੱਕਾ ਹਿੰਦੂਤਵੀ ਹਾਂ, ਮੈਂ ਕੋਈ ਸੌਫਟ ਹਿੰਦੂਤਵਾ ਨਹੀਂ ਹੈ। ਹੁਣ ਇਸ ਸਭ ਤੋਂ ਬਾਅਦ ਵੀ ਜੇ ਉਹਨਾਂ ਨੂੰ ਇਹ ਲੱਗਦਾ ਹੈ, ਔਰ ਜਿਵੇਂ ਜੇ ਮੋਦੀ ਔਰ ਅਮਿਤ ਸ਼ਾਹ ਨੇ ਰੈਲੀਆਂ ਜਲੰਧਰ, ਲੁਧਿਆਣਾ, ਪਟਿਆਲਾ ਇੱਧਰ ਉੱਧਰ ਕੀਤੀਆਂ ਨੇ, ਬੀਜੇਪੀ ਆਪਣਾ ਇਹ ਸਮਝਦੀ ਹੈ ਕਿ ਵੀ ਜਿਹੜਾ ਪੰਜਾਬ ਦਾ ਹਿੰਦੂ ਹੈ ਉਹ ਸਾਡਾ ਕੋਰ ਹੈ ਵੋਟ ਬੈਂਕ ਦੇ ਲਈ। ਔਰ ਇਹ ਗੱਲ ਦਾ ਧਿਆਨ ਰਹੇ ਕਿ ਪੰਜਾਬ ਦੇ ਹਿੰਦੂਆਂ ਦਾ ਜੇ ਤੁਸੀਂ ਵੋਟਿੰਗ ਪੈਟਰਨ 1966 ਤੋਂ ਬਾਅਦ ਦੇਖੋ, 1966 'ਚ ਪੰਜਾਬੀ ਸੂਬਾ ਬਣਦਾ, 1967 ਦੇ ਵਿੱਚ ਪਹਿਲੀ ਇਲੈਕਸ਼ਨ ਹੁੰਦੀ ਹੈ, ਤੇ ਉਹ ਬੀਜੇਪੀ ਔਰ ਕਾਂਗਰਸ ਦੇ ਵਿੱਚ ਪੈਂਡੂਲਮ ਵਾਂਗ ਹੁੰਦਾ ਹੈ। ਉਹ ਹਰ ਵਾਰ ਡਿਸਾਈਡ ਕਰਦੇ ਨੇ ਕਿਹਨੂੰ ਵੋਟਾਂ ਪਾਉਣੀਆਂ, ਉਸ ਧਿਰ ਨੂੰ ਜਿਹੜੀ ਸਿੱਖਾਂ ਨੂੰ ਸਭ ਤੋਂ ਜ਼ਿਆਦਾ ਕੁੱਟ ਚਾੜੇ। ਜਦੋਂ ਬਾਦਲ ਇਹਨਾਂ ਦੀ ਖੇਡਦਾ ਸੀ ਤੇ ਬਾਦਲਾਂ ਵੱਲ ਸੀ। ਜਦੋਂ ਬੇਅੰਤੇ ਦੀ ਸਰਕਾਰ 1992 'ਚ ਬਣਦੀ ਹੈ, ਪੰਜਾਬ ਦੇ ਵਿੱਚ ਆਜ਼ਾਦੀ ਲਹਿਰ, ਮਿਲੀਟੈਂਟ ਸੰਘਰਸ਼ ਚੱਲ ਰਿਹਾ ਸੀ, ਉਦੋਂ ਜਿਹੜੀਆਂ 8-9% ਵੋਟਾਂ ਉਹਨੂੰ ਮਿਲਦੀਆਂ ਨੇ, ਬਾਕੀ ਤਾਂ ਬਾਈਕਾਟ ਦੀ ਲਾਈਨ ਸੀ, ਉਹ ਹਿੰਦੂਆਂ ਨੇ ਕਾਂਗਰਸ ਬੇਅੰਤ ਸਿੰਘ ਨੂੰ ਪਾਈਆਂ। ਔਰ ਬੇਅੰਤ ਸਿੰਘ ਨੂੰ ਤਾਂ ਭਗਵਾਨ ਰਾਮ ਔਰ ਕ੍ਰਿਸ਼ਨ ਦਾ ਅਵਤਾਰ ਕਹਿਣ ਲੱਗ ਗਿਆ ਸੀ, ਕਿਉਂਕਿ ਉਹਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨੀ ਦਾ ਸਫਾਇਆ ਕੀਤਾ। ਹੁਣ ਇਹਨਾਂ ਹਾਲਾਤਾਂ 'ਚ ਕਿਉਂਕਿ ਸ਼ਹਿਰਾਂ ਦੇ ਵਿੱਚ ਰੈਲੀਆਂ ਹੋਈਆਂ, ਹਿੰਦੂ ਵੋਟ ਕਾਂਗਰਸ 'ਚ ਵੀ ਜਾ ਸਕਦੀ ਹੈ, ਬੀਜੇਪੀ ਵੀ ਜਾ। ਹੁਣ ਕੇਜਰੀਵਾਲ ਰਾਹੀਂ ਉਹਨਾਂ ਨੇ ਇੱਕ ਸਿੱਖਾਂ ਨੂੰ ਤਾਂ ਉਹਨਾਂ ਨੇ ਦੇਖ ਲਿਆ ਕਿ ਜਿਹੜੇ ਪੇਂਡੂ ਸਿੱਖ ਨੇ, ਇਹਨਾਂ ਨੂੰ ਤਾਂ ਅਸੀਂ ਗਧੇ ਬਣਾ ਕੇ ਆਪਣੀ ਸਪੋਰਟ 'ਚ ਅੰਡਰਕਰੰਟ ਸਭ ਕਹਿ ਰਹੇ ਨੇ ਜੀ ਉਹਨਾਂ ਦਾ ਰਨ ਕਰਦਾ। ਹਾਲਾਂ ਜਿਵੇਂ ਦੀਪ ਸਿੱਧੂ ਦਾ ਇਹ ਐਕਸੀਡੈਂਟ ਕਰਵਾਇਆ ਗਿਆ, ਇਹਨਾਂ 4 ਦਿਨਾਂ 'ਚ ਪੰਜਾਬ ਦੇ ਪੇਂਡੂ ਖੇਤਰਾਂ 'ਚ ਵੀ ਫਿਜ਼ਾ ਬਦਲ ਸਕਦੀ ਹੈ ਕਿ ਭਾਈ ਇਹ ਏਜੰਸੀਆਂ ਦੇ ਖਿਲਾਫ ਲੋਕ ਖਲੋ ਸਕਦੇ ਨੇ ਔਰ ਇੱਕਦਮ ਵੇਵ ਕਿਸੇ ਹੋਰ ਪਾਸੇ ਜਾ ਸਕਦੀ ਹੈ। ਲੇਕਿਨ ਪੰਜਾਬ ਦੇ ਹਿੰਦੂਆਂ ਨੂੰ ਇਹ ਦੱਸਣ ਦੇ ਲਈ ਕਿ ਤੁਹਾਡੇ ਕੋਲ ਦੇਖੋ, ਇਕੱਲਾ ਇਹ ਨਹੀਂ ਹੈ ਵੀ ਤੁਸੀਂ ਬੀਜੇਪੀ ਵੱਲ ਦੇਖੋ। ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਇਕੱਲੇ ਪੇਂਡੂ ਬੇਸ 'ਤੇ ਸ਼ਾਇਦ ਕੇਜਰੀਵਾਲ ਦੀ ਸਰਕਾਰ ਨਾ ਬਣ ਸਕੇ, ਤੇ ਹੁਣ ਪੰਜਾਬ ਦੇ ਹਿੰਦੂਆਂ ਨੂੰ ਨਾਲ ਜੋੜਨ ਦੇ ਲਈ ਜਿਹੜਾ ਫਿਰਕੂ ਕਾਰਡ ਇਹ ਖੇਡਦਾ, ਔਰ ਇਹਨਾਂ ਦੇ ਸਾਰੀਆਂ ਅਖਬਾਰਾਂ 'ਚ ਖਬਰ ਲੱਗੀ ਹੈ। ਦੈਨਿਕ ਭਾਸਕਰ ਜਿਹੜਾ ਪੰਜਾਬ ਦੇ ਵਿੱਚ ਬੜਾ ਇਹਨਾਂ ਨੇ ਹੁਣ ਹਿੰਦੀ ਅਖਬਾਰਾਂ ਦੇ ਵੀ ਇੰਨੀ ਸਰਕੂਲੇਸ਼ਨ ਪੰਜਾਬ 'ਚ ਲਿਆਂਦੀ ਹੋਈ ਹੈ। ਔਰ ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਕਹਿੰਦਾ ਹੈ ਕਿ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਚੂਕ ਹੋਈ, ਹੁਣ ਪਹਿਲੀ ਗੱਲ ਤਾਂ ਕੋਈ ਚੂਕ ਹੋਈ ਨਹੀਂ, ਥ੍ਰੈਟ ਹੈ ਹੀ ਨਹੀਂ ਸੀ। ਸੋ ਇੱਥੋਂ ਤੁਹਾਨੂੰ ਨਜ਼ਰ ਆਏਗਾ ਕਿ ਵੀ ਇਹ ਤਾਂ ਉਹੀ ਬੋਲੀ ਬੋਲ ਰਿਹਾ ਜੋ ਬੀਜੇਪੀ ਬੋਲ ਰਹੀ ਹੈ, ਜੋ ਮੋਦੀ ਨੇ ਬੋਲੀ। ਉਹ ਨਾਲ ਉਹ ਕਹਿ ਰਿਹਾ ਕਿ ਪ੍ਰਾਈਮ ਮਿਨਿਸਟਰ ਦੀ ਸੁਰੱਖਿਆ 'ਚ ਚੂਕ ਤੋਂ ਬਾਅਦ ਪੰਜਾਬ ਦਾ ਹਿੰਦੂ ਤੇ ਵਪਾਰੀ ਉਹ ਬਹੁਤ ਫਿਕਰਮੰਦ ਹੈ ਔਰ ਉਹਨੂੰ ਆਪਣੀ ਸੁਰੱਖਿਆ ਦਾ ਡਰ ਹੈ। ਹੁਣ ਮਤਲਬ ਇਹ ਹੈ ਕਿ ਖੁੱਲ੍ਹ ਕੇ ਹਿੰਦੂ ਕਾਰਡ ਖੇਲਣ ਦੀ ਲਾਈਨ। ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਹਿੰਦੂ ਵਰਗ ਹੈ, ਵਪਾਰੀ ਵਰਗ ਹੈ, ਉਹ ਬਹੁਤ ਫਿਕਰਮੰਦ ਹੈ, ਕਿਉਂਕਿ ਪੰਜਾਬ ਪਹਿਲਾਂ ਹੀ ਦਹਿਸ਼ਤਗਰਦੀ ਦੇ ਬੜੇ ਕਾਲੇ ਦੌਰ 'ਚੋਂ ਗੁਜ਼ਰਿਆ। ਇਸ ਲਈ ਪੰਜਾਬ ਦੇ ਹਿੰਦੂਆਂ ਦੇ ਮਨਾਂ ਦੇ ਵਿੱਚ ਜਿਹੜੀ ਹੈ ਇਨਰ ਇਨਸਿਕਿਉਰਿਟੀ ਹੈ। ਔਰ ਉਹਨਾਂ ਨੇ ਕਿਹਾ ਜੀ ਦੇਖੋ, ਇਹ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ PM ਦੀ ਸਿਕਿਉਰਿਟੀ ਨੂੰ ਲੈ ਕੇ ਇਹਨਾਂ ਨੇ ਗੰਦੀ ਰਾਜਨੀਤੀ ਕੀਤੀ ਹੈ। ਔਰ ਇਸ ਸਾਰੇ ਦੇ ਚਲਦਿਆਂ ਹਿੰਦੂਆਂ ਦੇ ਮਨ 'ਚ ਬਹੁਤ ਡਰ ਔਰ ਅਸੁਰੱਖਿਆ ਪੈਦਾ ਹੋਈ ਹੈ। ਔਰ ਫਿਰ ਇੱਥੇ ਨਹੀਂ ਰੁਕਿਆ, ਤੁਸੀਂ ਦੇਖੋ ਕਿਵੇਂ
ਉਹ ਕਿਸ ਹੱਦ ਤੱਕ ਜਾ ਕੇ ਉਹੀ ਹਿੰਦੂ ਤਵੀ ਜਿਹੜੀ ਬੋਲੀ ਅਮਰਿੰਦਰ ਬੋਲਦਾ ਹੈ, ਉਹ ਕਹਿੰਦਾ ਜੀ ਪੰਜਾਬ 'ਚ ਟਿਫਨ ਬੰਬ ਮਿਲ ਰਹੇ ਨੇ, ਬਾਰਡਰ ਤੋਂ ਡਰੋਨ ਆ ਰਹੇ ਨੇ, ਲੁਧਿਆਣੇ 'ਚ ਧਮਾਕਾ ਹੋਇਆ, ਦਰਬਾਰ ਸਾਹਿਬ ਦੀ ਘਟਨਾ ਹੋਈ। ਇਸ ਸਾਰੇ ਨੂੰ ਦੇਖ ਕੇ ਜਿਹੜੇ ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਬਹੁਤ ਇਨਸਿਕਿਉਰ ਨੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹ, ਜੇ ਰੱਬ ਨਾ ਕਰੇ ਪੰਜਾਬ ਦੇ ਲੋਕਾਂ ਨੇ ਜੇ ਅਕਲ ਨਾ ਲਈ, ਸਿੱਖ ਕੌਮ ਨੇ ਖਾਸ ਤੌਰ ਤੇ ਕੇਜਰੀਵਾਲ ਦੇ ਹੱਥ 'ਚ ਬਾਗਡੋਰ ਫੜਾ ਦਿੱਤੀ, ਤੇ ਫਿਰ ਅੰਦਾਜ਼ਾ ਲਾਓ ਕਿ ਕੀ ਹੋਣ ਜਾ ਰਿਹਾ ਕਿ ਭਾਈ ਇਹ ਤਾਂ ਬਿਲਕੁਲ ਇਹ ਗੱਲ ਉੱਥੇ ਜਿਹੜੇ ਸਕਾਲਰ ਨੇ ਥੋੜ੍ਹੇ ਬਹੁਤ ਇਮਾਨਦਾਰੀ ਨਾਲ ਗੱਲ ਕਰਦੇ ਨੇ, ਉਹ ਕਹਿੰਦੇ ਨੇ ਫਿਰ ਤਾਂ ਕਾਂਗਰਸ ਔਰ ਬੀਜੇਪੀ ਦੇ ਜ਼ੁਲਮਾਂ ਨੂੰ ਵੀ ਜਿਹੜਾ ਪੰਜਾਬ ਭੁੱਲ ਜਾਏਗਾ ਇਸ ਹੱਦ ਤੱਕ ਜਾ, ਕਿਉਂਕਿ ਭਗਵੰਤ ਮਾਨ ਇੱਕ ਡੰਮੀ, ਜਿਸ ਨੂੰ ਤਾਂ ਉਹ ਕਾਮੇਡੀਅਨ ਚੰਗਾ, ਅਦਰਵਾਈਜ਼ ਤਾਂ ਕੋਈ, ਜਦੋਂ ਅਸੀਂ ਐਡਮਿਨਿਸਟ੍ਰੇਸ਼ਨ ਦੂਜੇ, ਉਹ ਤਾਂ ਸਿੱਧੀ ਦਿੱਲੀ ਦੇ ਨਾਲ ਤਾਰਾਂ ਜੁੜੀਆਂ ਨੇ। ਔਰ ਉਸੇ ਨੂੰ ਹੀ ਜਦੋਂ ਮੋਦੀ ਆ ਕੇ ਕਹਿੰਦਾ ਕਿ ਡਬਲ ਇੰਜਨ ਕੀ ਸਰਕਾਰ ਬਣਾਓ, ਹੁਣ ਡਬਲ ਇੰਜਨ ਕਿਹਨੂੰ ਹੈ? ਅਗਲੇ ਨੇ ਪੁੱਛਿਆ, ਉਹਨਾਂ ਨੇ ਕਿਹਾ ਜੀ ਯੂਪੀ 'ਚ ਨਹੀਂ ਡਬਲ ਇੰਜਨ ਦੀ ਸਰਕਾਰ, ਗੁਜਰਾਤ 'ਚ ਵੀ ਡਬਲ ਇੰਜਨ, ਕਿ ਵੀ ਸਟੇਟ ਦੇ ਵਿੱਚ ਵੀ ਜੇ ਬੀਜੇਪੀ ਹੈ ਤੇ ਉੱਪਰ ਵੀ ਬੀਜੇਪੀ ਹੈ ਤੇ ਡਬਲ ਇੰਜਨ ਦੀ ਸਰਕਾਰ ਜਿਹੜੀ ਆ ਉਹ ਸਭ ਕੁਝ ਕਰੇਗੀ। ਉਹਨਾਂ ਨੇ ਕਿਹਾ ਜੀ ਬਾਕੀ ਸੂਬਿਆਂ ਦਾ ਹਾਲ ਦੇਖ ਲਓ। ਪਰ ਕੁੱਲ ਮਿਲਾ ਕੇ ਜੇ ਤੁਸੀਂ ਸੈਂਟਰ ਨੂੰ ਸਟਰੋਂਗ ਕਰਨ ਦੀ ਗੱਲ ਕਰੋ ਤੇ ਉਹੀ ਕੇਜਰੀਵਾਲ ਜਿਹੜਾ ਦਿੱਲੀ ਦੇ ਲਈ ਫੁੱਲ ਫਲੈਜ ਸਟੇਟ ਦਾ ਦਰਜਾ ਮੰਗਦਾ ਸੀ, ਉਹਦੇ ਤੋਂ ਉਹ ਪਾਵਰਸ ਵੀ ਖੋਹ ਲਈਆਂ ਜਿਹੜੀਆਂ ਕਿ ਯੂਨੀਅਨ ਟੈਰੀਟਰੀ ਕੋਲ ਹੁੰਦੀਆਂ। ਲੇਕਿਨ ਤੁਸੀਂ ਪੰਜਾਬ 'ਚ ਦੇਖੋਗੇ ਕਿਤੇ ਉਹਨੇ ਫੈਡਰਲਿਜ਼ਮ ਦੀ ਗੱਲ ਕੀਤੀ ਹੋਏ ਕਿ ਫੈਡਰਲ ਢਾਂਚਾ ਸਟਰੋਂਗ ਹੋਣਾ ਚਾਹੀਦਾ। ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਹੋਇਆ। ਇਹ ਅੱਗੋਂ ਕਹਿ ਰਹੇ ਨੇ ਦੇਖੋ ਜੀ ਟਿਫਨ ਬੰਬ ਮਿਲ ਰਹੇ ਨੇ, ਦੂਸਰਾ ਹੋ ਰਿਹਾ ਅਸੀਂ ਤਾਂ ਪੰਜਾਬ 'ਚ ਪੂਰੀ ਸਿਕਿਉਰਿਟੀ। ਔਰ ਜੇ ਇਹਨਾਂ ਦੀ ਚੱਲੀ ਜੋ ਇਸ ਵੇਲੇ ਗਰਾਊਂਡ ਤੋਂ ਸਾਨੂੰ ਵੀ ਜਾਣਕਾਰੀ ਮਿਲ ਰਹੀ ਹੈ ਵੀ ਇਹਨਾਂ ਨੇ ਅਲਟੀਮੇਟਲੀ ਪੰਜਾਬ ਨੂੰ ਫੌਜੀ ਛਾਉਣੀ ਬਣਾ ਦੇਣਾ। ਬਿਲਕੁਲ। ਔਰ ਇਸ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਹਨਾਂ ਨੂੰ ਲੱਗਾ ਕਿ ਭਾਈ ਇਹ ਸਾਡੇ ਹੱਥ ਤੋਂ ਨਿਕਲ ਰਹੀ ਹੈ ਗੱਲ, ਇਹ ਅਸੀਂ ਇਲੈਕਟੋਰਲੀ ਮੂਰਖ ਨਹੀਂ ਬਣਾ ਸਕਦੇ, ਫਿਰ ਇਹ ਜੰਮੂ ਕਸ਼ਮੀਰ ਵਾਲਾ ਹਾਲ ਕਰਕੇ ਅੱਧੇ ਜ਼ਿਲ੍ਹੇ ਤੋੜ ਕੇ ਇੱਧਰ ਅੱਧੇ ਉੱਧਰ ਯੂਨੀਅਨ ਟੈਰੀਟਰੀ ਬਣਾ ਕੇ ਸਿੱਧੀ ਫੌਜ ਰਾਹੀਂ ਪੰਜਾਬ ਦੇ ਵਿੱਚ ਕੰਟਰੋਲ ਕਰਨਗੇ। ਸੋ ਅਸੀਂ ਇਹੀ ਸਮਝਦੇ ਹਾਂ ਕਿ ਜਿੱਥੇ ਦੀਪ ਸਿੱਧੂ ਦਾ ਵਿਛੋੜਾ ਇਸ ਵੇਲੇ ਕੌਮ ਸਾਰੀ ਦੁਨੀਆ 'ਚ ਮਹਿਸੂਸ ਕਰ ਰਹੀ ਹੈ, ਜੇ ਉਸ ਦੇ ਜਾਣ ਨੂੰ ਪੰਜਾਬ ਦੇ ਲੋਕ ਇਹ ਸਮਝ ਸਕਣ ਕਿ ਭਾਈ ਉਸ ਨੇ ਇੱਕ ਆਵਾਜ਼ ਦੇ ਕੇ ਬੁਲੰਦ ਕਰਕੇ ਦੱਸਿਆ ਸੀ ਕਿ ਇੱਥੇ ਸਭ ਇਹ ਲੁਟੇਰੇ ਨੇ, ਪੰਜਾਬ ਨੂੰ ਲੁੱਟ ਰਹੇ ਨੇ, ਅੱਗੋਂ ਲੁੱਟਣਾ ਚਾਹੁੰਦੇ ਨੇ, ਤੇ ਪੰਜਾਬ ਦੇ ਲੋਕੋ ਆਪਣੀ ਖੁਦ ਮੁਖਤਾਰੀ ਲਈ, ਆਪਣੇ ਹੱਕਾਂ ਲਈ, ਪੰਜਾਬ ਦੀ ਅਣਖ ਆਨ ਸ਼ਾਨ ਲਈ ਖਲੋਵੋ। ਤੇ ਇਹੀ ਦੀਪ ਸਿੱਧੂ ਨੂੰ ਵੀ ਟ੍ਰਿਬਿਊਟ ਹੋਏਗੀ ਔਰ ਇਹੀ ਸਾਡੇ ਲਈ ਇੱਕ ਸੇਫਟੀ ਵਾਲਵ ਵੀ ਹੋਏਗਾ ਟੈਂਪਰੇਰੀਲੀ। ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਇੱਕ ਅਕੱਟ ਸੱਚਾਈ ਹੈ, ਇਹ ਇੱਕ ਮੁਕੰਮਲ ਸੱਚਾਈ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।